ਸੁਪਨੇ ਦੇ ਵਿੱਚ ਮੈਂ ਪਾਕਿਸਤਾਨ 'ਚ ਜਾ ਵੜਿਆ। ਘਰ ਘਰ ਚੋਂ ਜੀ ਪਿੰਡ ਦਾ ਮੇਰੇ ਕੋਲ ਆ ਖੜਿਆ। ਉਹ ਕੋਈ ਲੱਗਾ ਪਰਾਇਆ ਨਹੀਂ, ਹਾਂ ਲੱਗਾ ਪਰਾਇਆ ਨਹੀਂ। ਮੈਂ ਘੁੰਮਿਆ ਕੋਨਾ ਕੋਨਾ ਆਇਆ। ਉਹ ਕੱਲੇ ਆਪਾਂ ਹੀ ਨਹੀਂ ਰੋਂਦੇ, ਝੂਰਾ ਉੱਥੇ ਵੀ ਉਹਨਾਂ ਹੀ ਆ। ਕੱਲੇ ਆਪਾਂ ਹੀ ਨਹੀਂ ਰੋਂਦੇ, ਝੂਰਾ ਉੱਥੇ ਵੀ ਉਹਨਾਂ ਹੀ ਆ। ਰਾਤੀ ਸੁਪਨੇ ਦੇ ਵਿੱਚ ਮੈਂ ਪਾਕਿਸਤਾਨ 'ਚ ਜਾ ਵੜਿਆ। ਉਹ ਰਾਤੀ ਸੁਪਨੇ ਦੇ ਵਿੱਚ ਮੈਂ ਪਾਕਿਸਤਾਨ 'ਚ ਜਾ ਵੜਿਆ। ਘਰ ਘਰ ਚੋਂ ਜੀ ਪਿੰਡ ਦਾ ਮੇਰੇ ਕੋਲ ਆ ਖੜਿਆ। ਉਹ ਕੋਈ ਲੱਗਾ ਪਰਾਇਆ ਨਹੀਂ, ਹਾਂ ਲੱਗਾ ਪਰਾਇਆ ਨਹੀਂ। ਮੈਂ ਘੁੰਮਿਆ ਕੋਨਾ। अस्सलाम वालेकुम, सत श्री अकाल। ਤੁਹਾਡਾ ਵੀਰ ਤੁਹਾਡਾ ਭਰਾ ਰਾਸ਼ਿਦ ਅਸਲਮ ਲਲਿਆਣੀ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਅੱਜ ਅਸੀਂ ਤੁਹਾਨੂੰ ਥੇ ਦਿਆਲ ਸਿੰਘ, ਜਿਹੜਾ ਕਿ ਸਰਦਾਰ ਦਿਆਲ ਸਿੰਘ ਹਰਿਆਂ ਦਾ ਪਿੰਡ ਸੀ, ਅੱਜ ਉਹ ਵਹਾਵਾਂਗੇ। ਉਹਨਾਂ ਦੇ ਪਰਿਵਾਰ ਨੂੰ ਜਿਹੜੇ ਕਿ ਅੱਜ ਇੰਡੀਆ 'ਚ ਬੈਠੇ ਨੇ, ਪੰਜਾਬ 'ਚ ਬੈਠੇ ਨੇ। ਅੱਜ ਉਹਨਾਂ ਦੇ ਵਾਸਤੇ ਅਸੀਂ ਉਹਨਾਂ ਦੇ ਵੱਡਿਆਂ ਦਾ, ਉਹਨਾਂ ਦੇ ਬਜ਼ੁਰਗਾਂ ਦਾ ਇਹ ਪਿੰਡ ਵਹਾਉਣ ਜਾ ਰਹੇ ਹਾਂ। ਇਹ ਤੁਹਾਨੂੰ ਪਿੰਡ ਵਹਾਉਣਗੇ ਮੀਆਂ ਜਮੀਲ ਅਹਿਮਦ ਸਾਹਿਬ। ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਾਡੇ ਚੈਨਲ ਦਾ ਨਾਮ ਹੈ ਪੰਜਾਬੀ ਸਾਂਝ। ਇਹਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਲਾਈਕ ਵੀ ਕਰੋ। ਸ਼ੁਕਰੀਆ। ਲਓ ਜੀ ਵੀਰ ਜੀ, ਇਹ ਇੱਥੋਂ ਸ਼ੁਰੂ ਹੋ ਪੈਂਦਾ ਸਰਦਾਰ ਦਿਆਲ ਸਿੰਘ ਦੀ ਹਵੇਲੀ। ਇਹ ਬੜੀ ਵੱਡੀਆਂ ਉਹਨਾਂ ਦੀਆਂ ਹਵੇਲੀਆਂ ਸੀ, ਉਹਨਾਂ ਦਾ ਦਰਵਾਜ਼ੇ ਸੀ। ਅੱਜ ਵੀ ਥੇ ਦਿਆਲ ਸਿੰਘ ਤੇ ਆ ਗਿਆ, ਜਿਹੜਾ ਉਹਨਾਂ ਦਾ ਪੁਰਾਣਾ ਘਰ ਸੀ। ਇਸੇ ਤਰ੍ਹਾਂ ਹੀ ਇੱਧਰ ਸੀ ਤੇ ਇਹ ਐਸ ਹਿੱਸੇ ਤੇ ਹੁਣ ਮਕਾਨ ਬਣ ਗਿਆ ਹੋਇਆ ਹੈ। ਤੇ ਇਹ ਬਣਿਆ ਸੀ ਸਰਦਾਰ ਦਿਆਲ ਸਿੰਘ ਦਾ। ਇਹ ਛੱਤ ਪਈ ਸੀ ਉੱਤੇ, ਬੜੀ ਬਿਹਤਰੀਨ ਹੈ। ਇਹ ਵੇਖੋ, ਇਹ ਨੀਆਂ ਨੇ ਬਣੀਆਂ ਹੋਈਆਂ ਪੁਰਾਣੀਆਂ। ਇਸੇ ਤਰ੍ਹਾਂ ਇਹ ਦੇਖੋ, ਇਹ ਛੱਤ ਬਣੀ ਸੀ। ਇਹ ਪਲਸਤਰ ਕਰਾਉਣ ਲੱਗ ਪਏ ਨੇ ਯਾਰ। ਅਸੀਂ ਤਾਂ ਵਹਾਉਣ ਆ ਗਏ, ਸਾਨੂੰ ਸਾਡਾ ਵਹਾਓ। ਕੀ ਹਾਲ ਖਾਂ ਜੀ? ਲੈ ਜੀ, ਇਸੇ ਤਰ੍ਹਾਂ ਹੀ ਹੈ ਜੀ। ਇਹ ਡਿਉੜੀ ਦੇ ਹਿੱਸੇ ਨੇ ਜੀ, ਬਾਹਰ ਦੇ ਹਵੇਲੀ ਦੇ। ਹਾਂ ਅੱਗੇ ਬਾਏ ਹੋਈ ਸੀ, ਐਂ ਜੀ ਸੀ ਡਾਰ ਜਿਹਾ ਲੱਗਾ। ਇਹ ਡਾਰ ਸੀ ਨਾ, ਹਵੇਲੀ ਸੀ ਆ ਸਾਰੀ ਬਾਹਰ ਦੀ ਹਵੇਲੀ। ਉਹ ਦਿਆਲ ਸਿੰਘ ਆ ਵੀ ਨਹੀਂ, ਉਹ ਥੋੜਾ ਜਿਹਾ ਰਹਿ ਗਿਆ। ਇਹ ਕਿੰਨੀ ਜਗ੍ਹਾ ਦੇ ਵਿੱਚ ਹਵੇਲੀ ਸੀ? ਇਹ ਹਵੇਲੀ ਕਿੰਨੀ ਜਗ੍ਹਾ ਦੇ ਵਿੱਚ ਸੀ? ਇਹ ਮੇਰੇ ਖਿਆਲ ਸੀ ਤਕਰੀਬਨ 8-7 ਮਕਾਨ ਇੱਥੇ ਸੀ, 8-7 ਇੱਧਰ ਸੀ। ਬਾਕੀ ਮੈਂ ਕਿੱਲਾ ਥਾਂ ਸੀ ਜਿਹੜਾ ਅੱਗੇ ਮਾੜਾ ਮੋਟਾ ਵਲਿਆ ਹੋਇਆ ਸੀ, ਜਿਹੜਾ ਬੜਾ ਜਿਹਦਾ ਡੰਗਰ ਜਾਨਵਰ ਇਹਨਾਂ ਦੇ ਬਚਦੇ। ਲਿਆ ਕੇ ਛੱਡ ਦਿੰਦਾ ਸੀ। ਅੱਛਾ, ਮੈਂ ਫਿਰ 1000 ਗਾਵਾਂ ਸੀ। ਆਹ ਤੇ ਬੜਾ ਸੋਹਣਾ ਸੀ, ਅੰਦਰੋਂ ਬਣਿਆ ਹੋਇਆ ਸੀ। ਉਦੋਂ ਬਣਾ ਕੇ ਲਗਾਇਆ ਸੀ। ਤੇ ਹਾਲੀ ਛੱਤ ਹੋਈ ਪਿਛਲੀ ਛੱਤ ਉਹੀ ਉਹਨਾਂ ਦੀ। ਬੜਾ ਯਾਦ ਕਰਦੇ ਨੇ। ਵਹਾ ਲੈਨੇ ਆਪਾਂ ਬਾਬਾ ਟਾਈਮ ਨਾਲ ਹੀ ਆ ਗਏ ਜੀ। ਇਹ ਛੱਤਾਂ ਸੀ ਜੀ ਪਈਆਂ ਹਵੇਲੀ ਦੀਆਂ ਬਾਹਰੋਂ, ਜਿਹਨੂੰ ਡਿਉੜੀ ਕਹਿੰਦੇ ਸੀ। ਹੈ ਇੱਥੇ ਦਿਆਲ ਸਿੰਘ ਦੀ ਜੀ, ਸਰਦਾਰ ਦਿਆਲ ਸਿੰਘ। ਇਹ ਦੇਖੋ, ਇਹ ਮਿਸਤਰੀ ਲੱਗੇ ਹੋਏ ਨੇ। ਕਿੱਥੇ ਚੈੱਕ ਕਰਾ ਰਹੇ ਹੋ? ਇੱਥੇ ਜਿਨ੍ਹਾਂ ਦੇ ਘਰ ਸਨ ਇੰਡੀਆ ਦੇ ਵਿੱਚ, ਜਿਨ੍ਹਾਂ ਦੇ ਘਰ ਨੇ। ਹਾਂ, ਉਹਨਾਂ ਦੇ ਘਰ। ਇਹ ਸਰਦਾਰ ਨਾ ਦਿਆਲ ਸਿੰਘ ਦਾ ਥੇ ਸੀ ਨਾ। ਇਹਨਾਂ ਦੀ 2000 ਕਮਾ ਰਕਬਾ ਸੀ ਇਹਨਾਂ ਦਾ। ਇਹ ਦੇਖੋ, ਪੁਰਾਣੇ ਅਜੇ ਵੀ ਉਹ ਲੱਗੇ ਹੋਏ ਨੇ ਇਹ ਆਲੇ। ਇਸੇ ਤਰ੍ਹਾਂ ਤੇ ਇਹ ਅੰਦਰ ਇਹ ਕਮਰੇ ਦਾ ਹਿੱਸਾ। ਇਹ ਪੁਰਾਣੀਆਂ ਛੱਤਾਂ ਅਜੇ ਵੀ ਬਣੀਆਂ ਹੋਈਆਂ। ਇਹ ਦੇਖੋ, ਇਹ ਸੰਦੂਖੀ ਛੱਤਾਂ ਬਣੀਆਂ ਹੋਈਆਂ ਨੇ। ਇਹ ਦੇਖੋ, ਲੇਕਿਨ ਇਹ ਹੁਣ ਇਹਦੀ ਨਾ ਨਵੀਂ ਅੰਦਰੋਂ ਇਹਨੂੰ ਪਲਸਤਰ ਕਰਦੇ ਪਏ ਨੇ, ਨਵੇਂ ਸਿਰ ਤੋਂ ਬਣਾਉਂਦੇ ਪਏ ਨੇ। ਇਹ ਵੇਖੋ ਦੀਵਾਰ ਉਸ ਯਾਰ, ਜਰੀ ਆਵਾਜ਼ ਬੰਦ ਕਰਨਾ 1 ਮਿੰਟ ਬੇਟਾ।
ਨਹੀਂ ਇੱਥੋਂ ਆਪਾਂ ਅੰਦਰੋਂ ਦਿਖਾਣਾ ਆਵਾਜ਼ ਜਿਹੜੀ ਬੰਦ ਕਰ ਦਿਓ ਫਿਰ ਰਿਕਾਰਡ 'ਚ ਨਹੀਂ ਆਉਂਦੀ। ਇਹ ਦੇਖੋ ਇਹ ਪੁਰਾਣੀ ਦੀਵਾਰ ਹੈ ਜੀ ਕਿੰਨੀ ਖੂਬਸੂਰਤ ਹੈ, ਲੇਕਿਨ ਹੁਣ ਨਾਲ ਆ ਪਲਸਤਰ ਕਰਦੇ ਪਏ ਨੇ। ਕੁਦਰਤੀ ਗੱਲ ਹੈ ਅਸੀਂ ਮੌਕੇ ਤੇ ਹੀ ਆ ਗਏ ਆ, ਇਹ ਵੀਰ ਕੰਮ ਕਰਨ ਡਿਆ ਨੇ ਸਾਰਾ। ਇਹ ਵੇਖੋ ਇਸੇ ਤਰ੍ਹਾਂ ਹੀ ਖੂਬਸੂਰਤ ਨੇ ਪੁਰਾਣੀਆਂ ਛੱਤਾਂ ਬਣੀਆਂ ਹੋਈਆਂ। ਇਹ ਸਰਦਾਰ ਦਿਆਲ ਸਿੰਘ ਦੀ ਹਵੇਲੀ ਹੈ ਬਾਹਰ ਵਾਲੀ, ਜਿਹੜਾ ਥੇ ਦਿਆਲ ਸਿੰਘ ਅੱਜ ਵੀ ਵੱਜਦਾ ਹੈ। ਇਹ ਦੇਖੋ ਕਿੰਨੀਆਂ ਖੂਬਸੂਰਤ ਦੀਵਾਰਾਂ ਨੇ ਤੇ ਇਹ ਮਿਸਤਰੀ ਤੁਹਾਡੇ ਸਾਹਮਣੇ ਲੱਗੇ ਨੇ ਕੰਮ ਕਰਦੇ ਪਏ। ਇਹ ਇਹੋ ਹੀ ਦੀਵਾਰ ਇਸੇ ਤਰ੍ਹਾਂ ਦੀ ਜਿਹੜੀ ਹੁਣ ਪਲਸਤਰ ਕਰ ਦਿੱਤੀ ਗਈ ਹੈ। ਬਹੁਤ ਮਜ਼ਬੂਤ ਨੇ ਮਕਾਨ, ਅਜੇ ਵੀ ਬੜੇ ਮਜ਼ਬੂਤ ਨੇ। ਅਜੇ ਵੀ ਇਹ ਜਿਹੜੀ ਦੀਵਾਰ ਹੈ 100 ਸਾਲ ਨਹੀਂ ਡਿੱਗ ਸਕਦੀ ਜਿੱਡੀ ਮਜ਼ਬੂਤ ਬਣੀ ਹੈ। ਇਹ ਦੇਖੋ ਬੜੇ ਪਿਆਰੇ ਖੂਬਸੂਰਤ ਮਕਾਨ ਬਣੇ ਨੇ ਅਜੇ ਵੀ ਹੈ। ਤੁਹਾਡਾ ਕਿੱਥੇ ਲਗਾਉਣਾ ਹੈ? ये आए ये बुद्धू का सुधार राकट लीलाड़ी को? हाँ कौड़ी खेले रही हैं याद है ये हमारे यहाँ नहीं है। ये मकान ही देखा पर ले। चलो आओ नाल को दिखा दो नाल चल के। नहीं आपका है आ जाओ ए देखो ए ड्योड़ी सी ते ए भी कमरे सी। ए देखो ए हवेली दे ਇਹ ਵੇਖੋ ਕੁੰਡੇ ਕਿੱਡੇ ਕਿੱਡੇ ਵੱਡੇ ਲੱਗੇ ਹੋਏ ਸੀ, ਜਿਨ੍ਹਾਂ 'ਚ ਫਾਟਕ ਹੁੰਦੇ ਸੀ, ਦਰਵਾਜ਼ੇ ਸੀ। ਇਹ ਦੇਖੋ ਇਸੇ ਤਰ੍ਹਾਂ ਹੀ ਇਹ ਦੇਖੋ ਇਹਨਾਂ ਦੇ ਵਿੱਚ ਦਰਵਾਜ਼ੇ ਬਣੇ, ਵੱਡੇ ਵੱਡੇ ਲੱਕੜ ਦੇ ਦਰਵਾਜ਼ੇ ਲੱਗੇ ਸੀ ਇਹਨਾਂ ਕੁੰਡਿਆਂ ਦੇ ਵਿੱਚ। ਇਹ ਡਾਟਾਂ ਬਣੀਆਂ ਹੋਈਆਂ ਸੀ। ਅੰਦਰੋਂ ਦਰਵਾਜ਼ਾ ਉਹ ਜਿਹੜਾ ਇਹਨੂੰ ਲੱਗਾ ਸੀ। ਉਹਦੇ ਅੰਦਰੋਂ ਲਾਇਆ ਅੱਛਾ ਇਹ ਅੰਦਰ ਹਵੇਲੀ ਡੰਗਰਾਂ ਦੀ। ਅੱਛਾ ਅੱਛਾ ਇਹ ਦੇਖੋ ਪੁਰਾਣੀਆਂ ਬਾਰੀਆਂ ਬਣੀਆਂ ਹੋਈਆਂ ਹਵੇਲੀ ਦੀਆਂ। ਇਹ ਦੇਖੋ ਇਹ ਇਸੇ ਤਰ੍ਹਾਂ ਵੱਡਾ ਦਰਵਾਜ਼ਾ ਹੈ। ਇਹ ਗੈਲਰੀ ਸੀ, ਇਹ ਗੈਲਰੀ ਇਹ ਦਿਖਾਣੇ ਇਹ ਸਾਰਾ ਦੇਖੋ ਜੀ, ਇਹ ਉਹ ਡਿਓੜੀ ਬਣੀ ਸਾਰੀ। ਤੇ ਇਹ ਹੁਣ ਇਹਨਾਂ ਨੇ ਵੀਰਾਂ ਨੇ ਨਾ ਫੱਟੇ ਲਾ ਕੇ ਰੱਖੇ ਨੇ। ਆ ਦਰਵਾਜ਼ੇ ਬੜੇ ਵੱਡੇ ਦਰਵਾਜ਼ੇ ਨੇ ਪਏ। ਥੱਲੇ ਵੇਖੋ ਇਹ ਗੈਲਰੀ ਆ ਜਿਹੜੀ ਉਹ ਲੱਕੜੀ ਇਹ ਵੇਖੋ ਦਰਵਾਜ਼ੇ ਲੱਕੜਾਂ ਕਿੱਡੀਆਂ ਕਿੱਡੀਆਂ ਮੋਟੀਆਂ ਪਈਆਂ ਹੋਈਆਂ ਨੇ। ਥੋੜਾ ਜਿਹਾ ਪੁੱਤਰ ਭੁੱਲਿਆ ਜਿਹੜੀ ਐਂ ਕਰੇ ਨਾ ਉਧਰ ਉਧਰ ਯਾਰ ਫੜ ਕੇ ना हो जाएगा। ਕਰਦੇ ਕਰਦੇ ਆ ਦਰਵਾਜ਼ਾ ਦਿਖਾਈਏ ਯਾਰ ਕਿੱਡਾ ਖੂਬਸੂਰਤ ਦਰਵਾਜ਼ਾ ਸੀ। ਹਾਏ 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 ਥੱਲੇ ਕਰਦੇ ਯਾਰ, ਥੱਲੇ ਕਰਦੇ ਚੁੱਕ ਲਾਂਗੇ ਫੇਰ। ਇਹ ਵੇਖੋ ਦਰਵਾਜ਼ਾ ਕਿੱਡਾ ਖੂਬਸੂਰਤ। ਆ ਤਾਰ ਪਰਾਂ ਕਰੀ, ਪਰ ਕੜੀ ਯਾਰ ਥੱਲੇ ਪਰਾਂ ਕਰੀ, ਤਾਂ ਹੀ ਪਰਾਂ ਹੋ ਜਾਓ ਤੁਸੀਂ। ਸੁੱਟਣਾ ਨਹੀਂ। ਬੜੇ ਪਿਆਰ ਨਾਲ ਰੱਖ ਲਓ। ਇਹ ਵੇਖੋ ਸਰਦਾਰ ਸਾਹਿਬ ਕਿੱਡਾ ਖੂਬਸੂਰਤ ਦਰਵਾਜ਼ਾ ਸੀ ਇਹ ਜਿਹੜਾ ਲੱਗਾ ਸੀ। ਹਵੇਲੀ ਦੇ ਇੱਕ ਕਮਰੇ ਦਾ ਹੀ ਇਸ ਤਰ੍ਹਾਂ ਦੇ ਬੇਸ਼ੁਮਾਰ ਦਰਵਾਜ਼ੇ ਲੱਗੇ ਸਨ। ਇਹ ਦੇਖੋ ਇਹ ਵੇਖੋ ਸ਼ਤੀਰੀਆਂ ਸਨ। ਇਹ ਇਹਨਾਂ ਦੇ ਦਰਵਾਜ਼ੇ ਦੇ ਥੱਲੇ ਉੱਤੇ ਇਹ ਦਰਵਾਜ਼ੇ ਦੇ ਹੁੰਦੀਆਂ ਸੀਗੀਆਂ ਮੋਰੀਆਂ ਜਿਨ੍ਹਾਂ ਦੇ ਵਿੱਚ ਦਰਵਾਜ਼ੇ ਫਸੇ ਹੁੰਦੇ ਸੀ। ਵੇਖੋ ਕਿੱਡੀਆਂ ਕਿੱਡੀਆਂ ਮੋਟੀਆਂ ਲੱਕੜਾਂ ਨੇ। ਇਹ ਉਹ ਪੁਰਾਣੇ ਫੱਟੇ ਸਨ ਜਿਹੜੇ ਉੱਤੇ ਛੱਤਾਂ ਦੇ ਉੱਤੇ ਪਾਏ ਹੁੰਦੇ ਸਨ। ਇਹ ਜਿਹੜੇ ਇਹ ਗੈਲਰੀ ਬਣੀ ਹੋਈ ਇਹ ਦੇਖੋ ਇਹ ਦੇਖੋ ਇਹ ਦਰਵਾਜ਼ੇ ਨੇ ਜੀ ਬੜੇ ਬਿਹਤਰੀਨ ਬਣੇ ਨੇ। ਇਹ ਵੇਖੋ ਇਹ ਕੁੰਡੇ ਲੱਗੇ ਹੋਏ ਉਹ ਸਾਰੇ ਉਸੇ ਤਰ੍ਹਾਂ ਹੀ ਪੁਰਾਣੇ। ਇਹ ਤਾਂ ਸ਼ੌਕ ਨਾਲ ਰੱਖੇ ਆ। ਇਹ ਇਸ ਤਰ੍ਹਾਂ ਇੱਕ ਆਹ ਸਾਹਮਣੇ ਕਮਰਾ। ਇਸ ਕਮਰੇ ਦੀ ਉਦੋਂ ਵੀਡੀਓ ਬਣਾਈ ਤੇ ਹੈਗੀ ਸੀ ਯਾਰ। ਇਹਦੀ ਬਣ ਜਾਏਗੀ ਕਿ ਨਹੀਂ ਭਲਾ? ਕਿਉਂ ਖਾਂ ਜੀ ਹਾਂ ਰਹਿਸ਼ ਹੁੰਦੀ ਅੰਦਰ। सारे अशोक बदल के सारा कुछ खत्म ਅੱਛਾ ਅੱਛਾ ਇਹ ਕਮਰੇ ਨੇ ਜੀ ਇਸੇ ਤਰ੍ਹਾਂ ਹੀ ਬਣੇ। ਇਹ ਦੇਖੋ ਇਹ ਸਾਰੀ ਰਹਿਸ਼। ਇਹ ਦੇਖੋ ਉਹ ਅੱਗੇ ਕਰਾਂ ਆਇਆ ਸੀ ਲੈ। ਇਹ ਅਗਾਂ ਕਿੰਨੀ ਨੂੰ ਜਾਂਦੀ ਸੀ ਸਰਦਾਰ ਸਾਹਿਬ? आगे दो कमरे होर ने आगे ਇਹਦੇ ਤੋਂ ਅੱਗੇ ਦੋ ਕਮਰੇ ਹੋਰ ਸੀ। ਉਹ ਵੀ ਪੁਰਾਣੇ ਨੇ ਜਾਂ ਅਜੇ छत्ता बदल ली ਛੱਤਾਂ ਬਦਲ ਦਿੱਤੀਆਂ ਨੇ। ਇਹਨਾਂ ਤੋਂ ਪਿਛਾਂ ਵੀ ਦੋ ਕਮਰੇ ਸਨ। ਇਹ ਸਾਰੀ ਜਿਹੜੀ ਹਵੇਲੀ ਸੀ ਆ ਖਿੜਕੀ ਇਹ ਸਰਦਾਰ ਘਾਨੇ ਖਾਤੇ ਜਿਹੜੇ ਉਹ ਆ ਗਈਆਂ। ਆ ਜੀ ਇਹ ਸਰਦਾਰ ਦਿਆਲ ਸਿੰਘ ਜੀ ਤੁਹਾਡੇ ਦਾਦਾ ਜੀ ਤੇ ਜੀ ਤੁਹਾਡੇ ਬਲਕਿ ਪੜਦਾਦਾ ਜੀ ਹੈ। ਇਹ ਉਹਨਾਂ ਦੇ ਅੱਜ ਵੀ ਇਹ ਨਾਂ ਜੀ ਉਹਨਾਂ ਦੇ ਨਾਂ ਦਾ ਹੀ ਵੱਜਦਾ ਇੱਥੇ। ਉਹ ਛੱਤ ਦੀ ਸਾਹਮਣੇ ਇੱਕ ਛਤੀਰੀ। ਉਹ ਇੱਕ ਮਕਾਨ ਦੀ ਹੈ ਸਾਹਮਣੇ ਉਹ ਛਤੀਰੀ ਦਾ ਮੁੱਢ ਬਾਹਰ ਨਿਕਲਿਆ ਆ। ਇਹ ਬੜੇ ਖੂਬਸੂਰਤ ਇਹ ਮਕਾਨ ਸਨ। 5 ਇੱਧਰ ਹੀ ਤੇ 5-4 ਉਧਰ ਸੀ।
ਪੰਜ 8 ਕਮਰੇ ਸੀ। 5 ਮਕਾਨ ਇੱਧਰ ਦੱਸਦੇ ਸਾਈਡਾਂ ਤੇ 5 ਹੀ ਕੋਈ ਤਕਰੀਬਨ ਇੱਧਰ ਸੀ। ਆ 2 ਤੇ ਅਸੀਂ ਆ ਦੇਖੇ ਨੇ ਤੇ 2-3 ਇਹਨਾਂ ਦੇ ਪਿਛਲੀ ਸਾਈਡ ਤੇ ਸੀ। ਬਾਕੀ ਢਾਹ ਕੇ ਨਵੇਂ ਹਾਂ ਇਹ ਦੇਖੋ ਇਹ ਉਸੇ ਤਰ੍ਹਾਂ ਹੀ ਆ। ਇਹ ਪੁਰਾਣੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਡਾਟਾਂ ਲੱਗੀਆਂ ਨੇ। ਇਹ ਚੂਨੇ ਦੀਆਂ ਇੱਟਾਂ ਲੱਗੀਆਂ ਸੀ। ਇਹ ਚੂਨਾ ਲੱਗਾ ਹੋਇਆ ਇਹਨਾਂ ਨੂੰ। ਇਹ ਦੀਵਾਰਾਂ ਦੇ ਵਿੱਚ ਚੂਨਾ ਲੱਗਾ ਹੋਇਆ। ਹੁਣ ਇੱਥੇ ਵਾਹਵਾ ਆਬਾਦੀ ਹੋ ਗਈ ਏ। ਇਹ ਹੁਣ ਤੇ ਇਹ ਦੇਖੋ ਨਾ ਆਬਾਦੀ ਬਣ ਗਈ ਇੱਥੇ। ਇੱਥੇ ਜ਼ਿਆਦਾ ਇੱਥੇ ਰਾਜਪੂਤ ਫੈਮਿਲੀ ਮਿਊ ਬੈਠੀ ਹੋਈ ਏ। ਜ਼ਿਲ੍ਹਾ ਗੜਗਾਵਾਂ ਤੋਂ ਜਿਹੜੇ ਇੰਡੀਆ 'ਚ ਉੱਠ ਕੇ ਆਏ ਸਨ ਲੋਕ ਉਹ ਬੈਠੇ ਨੇ। ਤੇ ਇਹ ਦੇਖੋ ਇਹ ਦੇਖੇ ਇਹ ਪੁਰਾਣੀਆਂ ਉਸੇ ਤਰ੍ਹਾਂ ਹੀ ਖਿੜਕੀਆਂ ਲੱਗੀਆਂ ਹੋਈਆਂ ਨੇ। ਇਹ ਜਿੱਥੇ ਦਿਆਲ ਸਿੰਘ ਜੀ ਇਹ ਤੁਹਾਡਾ ਜਿੰਦੇ ਤੁਸੀਂ ਜੀ ਵਾਰਸ ਹੁੰਦੇ ਸੋ। ਇਸੇ ਤਰ੍ਹਾਂ ਹੀ ਇਹ ਆਲਾ ਛੋਟਾ ਜਿਹਾ ਬਣਿਆ ਹੈ। ਚਲੋ ਅੰਦਰੋਂ ਫੇਰ ਦਿਖਾ ਲੈਣੇ ਇਸ ਤਰ੍ਹਾਂ। ਠੀਕ ਹੈ ਇਹ ਵੇਖੋ ਹੈ ਪੁਰਾਣੀਆਂ ਦੀਵਾਰਾਂ ਹਾਂ। ਇਹ ਵਿੱਚ ਬਾਰੀਆਂ ਆ ਬਾਰੀਆਂ ਵਿੱਚ ਬਣੀਆਂ ਹੋਈਆਂ। ਦਰਵਾਜ਼ਾ ਤੁਹਾਨੂੰ ਦਿਖਾ ਦਿੱਤਾ ਸੀ ਹੈ। ਇਹ ਦਰਵਾਜ਼ਾ ਵੇਖੋ ਕਿੱਡਾ ਖੂਬਸੂਰਤ। ਅੱਜ ਕੱਲ੍ਹ ਇਹੋ ਜਿਹਾ ਦਰਵਾਜ਼ਾ ਬਣਦਾ ਹੀ ਨਹੀਂ ਜੀ ਪਾਕਿਸਤਾਨ ਦੇ ਵਿੱਚ। ਏਡੇ ਏਡੇ ਦਰਵਾਜ਼ੇ ਜਿਹੜੇ ਨੇ ਨਾ ਕੀਮਤੀ ਇਹ ਨਹੀਂ ਬਣਦੇ ਹੈਗੇ। ਇਹੋ ਜਿਹਾ ਦਰਵਾਜ਼ੇ ਅਗਰ ਬਣਦੇ ਨੇ ਤੇ ਕੋਈ 1.5 ਲੱਖ ਦਾ 2 ਲੱਖ ਦਾ ਦਰਵਾਜ਼ਾ ਬਣਦਾ ਹੋਣਾ। ਐਡਾ ਕੀਮਤੀ ਦਰਵਾਜ਼ਾ। ਏਡੇ ਕੀਮਤੀ ਦਰਵਾਜ਼ੇ ਨੇ ਇਹ ਜਿਹੜੇ ਲੱਗੇ ਹੋਏ ਨੇ। ਬਾਕੀ ਤੁਹਾਨੂੰ ਦਿਖਾਣੇ ਆ ਫੇਰ ਦਿਖਾਣੇ ਆ ਜੀ। ਹੁਣ ਆਪਾਂ ਇੱਥੇ ਦਿਆਲ ਸਿੰਘ ਦੇ ਵਿੱਚੋਂ ਨਿਕਲਣੇ ਪਏ ਆ। ਇਹ ਛੋਟਾ ਜਿਹਾ ਇੱਥੇ ਇਹ ਗਲੀ ਸਾਰੀ ਤੁਹਾਨੂੰ ਦਿਖਾਣ ਡਏ ਆ। ਇਹ ਵੇਖੋ ਇਹ ਗਲੀ ਹੈ। ਇਹ ਲਲਿਆਣੀ ਇੱਧਰ ਜੀ। ਇਹ ਸਾਹਮਣੇ ਨਹਿਰ ਆ ਗਈ ਵੱਡੀ ਲਲਿਆਣੀ ਵਾਲੀ ਨਹਿਰ। ਆ ਵੱਡਾ ਰਸਤਾ ਉਧਰ ਇਹ ਵੱਡਾ ਰਸਤਾ ਜਿਹੜਾ ਨਹਿਰ ਦੇ ਉੱਤੇ ਚੜ੍ਹਦਾ। ਇਹ ਸਾਰਾ ਲਲਿਆਣੀਓ ਰਸਤਾ ਆਉਂਦਾ ਤੇ ਇਹ ਸਾਹਮਣੇ ਨਹਿਰ ਆ ਜਾਂਦੀ ਹੈ। ਤੁਹਾਨੂੰ ਪੁਲ ਵੀ ਦਿਖਾਣੇ ਆ। ਛੋਟੀ ਪੁਲ ਜਿਹੜੀ ਸਰਦਾਰ ਨਾਨਸਿਆਂ ਹੋਰਾਂ ਦੇ ਵਕਤ ਤੇ ਸਰਦਾਰਾਂ ਦੇ ਵੱਡਿਆਂ ਦੇ ਆਪਣੇ ਦਿਆਲ ਸਿੰਘ ਘਰਾਂ ਦੇ ਵਕਤ ਦੀ ਨਹਿਰ ਸੀ। ਐਵੇਂ ਨਾ ਬਾਹਰੋਂ ਨਿਕਲਿਆ ਤੇ ਆ ਹੁਣ ਇਹ ਸਾਰੀਆਂ ਜ਼ਮੀਨਾਂ ਆ ਗਈਆਂ ਨੇ। ਆਪਾਂ ਬਾਹਰੋਂ ਨਿਕਲੇ ਆ। ਇਹ ਲਲਿਆਣੀ ਤੋਂ ਲਾਹੌਰ ਵਾਲੀ ਸਾਈਡ ਤੇ ਆ ਤੁਹਾਡਾ ਇਹ ਜਿਹੜਾ ਥੇ ਆ ਨਹਿਰ ਦੇ ਨਾਲ। ਉਹ ਸਾਹਮਣੇ ਨਹਿਰ ਆ ਗਈ। ਇਹ ਨਹਿਰ ਆ ਗਈ। ਇਹ ਜ਼ਮੀਨਾਂ ਨੇ ਉਸੇ ਤਰ੍ਹਾਂ ਹੀ ਜ਼ਮੀਨਾਂ ਅੱਜ ਵੀ ਪਈਆਂ ਹੋਈਆਂ ਨੇ। ਅੱਜ ਵੀ ਵੀਰਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਤੁਹਾਡੇ ਰਕਬੇ ਸਨ। ਇੱਥੇ ਨਾਲ ਇਹਨਾਂ ਦੇ ਕਾਨੂੰਨੀਆਂ ਦੇ ਰਕਬੇ ਸਨ। ਜਿਹੜਾ ਕਾਨੂੰਨੀ ਫੈਮਿਲੀ ਖਾਨਦਾਨ ਜਿਹੜਾ ਤੁਹਾਡੇ ਨਾਲ ਰਹਿੰਦਾ ਸੀ ਤੁਹਾਡੇ ਸਾਹਮਣੇ ਮਕਾਨਾਂ ਦੇ ਅੱਗੇ ਉਹਨਾਂ ਦੇ ਮਕਾਨ ਸੀ ਕਾਨੂੰਨੀਆਂ ਵੀਰਾਂ ਦੇ। ਜਿਹੜੇ ਬਲੋਚਕੇਰੇ ਦੇ ਹੁਣ ਚੇਅਰਮੈਨ ਨੇ ਸੰਤੋਖ ਉਹਨਾਂ ਦੀ ਮੰਮੀ ਚੇਅਰਮੈਨ ਹੈ ਭਾਈ ਸੰਤੋਖ ਘਰਾਂ ਦੇ। ਭਾਈ ਕੁਲਦੀਪ ਭੁੱਲਰ ਹਰਾਂ ਦੇ ਇਹ ਸਾਰੇ ਨਾਲ ਰਕਬੇ ਸਨ। ਤੁਹਾਡੇ ਮਿਕਸੀ ਸਨ ਸਾਰੇ ਰਕਬੇ। ਤੇ ਇਹ ਨਹਿਰ ਆ ਗਈ ਹੁਣ। ਇਹ ਕਾਰ ਚੜ੍ਹੇਗੀ ਸਾਹਮਣੇ ਪੁਲ ਦੇ ਉੱਤੇ। ਇੱਥੇ ਹੀ ਉਹ ਨਹਿਰ ਹੈ। ਇਹ ਦੇਖੋ ਨਾ ਪੁਲ ਦੇ ਇਹ ਨਵਾਂ ਪੁਲ ਹੈ ਜੀ। ਇਹ ਨਵਾਂ ਪੁਲ ਹੈ। ਤੁਹਾਨੂੰ ਮੈਂ ਨਾਲ ਛੋਟਾ ਪੁਲ ਵਿਖਾਵਾਂਗਾ। ਛੋਟੀ ਪੁਲੀ ਜਿਹਨੂੰ ਸਾਦੇ ਹੁੰਦੇ ਸੀ ਸਰਦਾਰ ਵੀਰ। ਇਹ ਵੇਖੋ ਸਾਰਾ ਇਲਾਕਾ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਨੇ ਸਾਰੀਆਂ। ਹਾਂ ਉਤੋਂ ਦੀ ਨਿਕਾਲ ਛੋਟੀ ਪੁਲੀ। ਨਹੀਂ ਨਹੀਂ ਹੁੰਦਾ ਤਾਂ ਇੱਥੇ ਵਿਖਾਉਣੇ। ਇਹ ਵੇਖੋ ਨਾ ਆ ਗਈ ਇਹ ਛੋਟੀ ਪੁਲੀ ਆ ਗਈ। ਲਓ ਸਰਦਾਰ ਸਾਹਿਬ ਇਹ ਉਹ ਛੋਟੀ ਪੁਲੀ ਹੈ ਤੁਹਾਡੇ ਵੱਡਿਆਂ ਦੇ ਟਾਈਮ ਦੀ ਜਿਹੜੀ ਸੀ ਹੈ। ਇਹ ਛੋਟੀ ਪੁਲੀ ਬਣੀ ਹੈ। ਇਹ ਸਾਹਮਣੇ ਸਰੈਜ ਪਿੰਡ ਹੈ। ਇੱਧਰ ਵੀ ਪਾਰ ਤੁਹਾਡੇ ਰਕਬੇ ਸਨ। ਕਾਨੂੰਨੀਆਂ ਦੇ ਵੀ ਰਕਬੇ ਸਨ ਨਾਲ। ਇੱਧਰ ਇਹ ਅਗਲੇ ਪਾਸੇ ਮੋਰਾਂ ਦੀਆਂ ਵੀ ਜ਼ਮੀਨਾਂ ਸਨ। ਉਹ ਅੱਗੇ ਮੋਰਾਂ ਦੀਆਂ ਹਵੇਲੀਆਂ ਆ ਜਾਂਦੀਆਂ ਨੇ ਇੱਧਰ। ਜਿਹੜੇ ਕਿਰਪਾਲਾ ਮੋਰ ਇਹਨਾਂ ਦੇ ਤੇਜੂ ਮੋਰ ਵੱਡਿਆਂ ਦੇ ਨਾਂ ਲਿਖੇ ਹੋਏ ਨੇ ਜੀ ਉਹ ਕਿਤਾਬਾਂ ਦੇ ਵਿੱਚ ਨਾ। ਤੇ ਇਹ ਵੇਖੋ ਸਾਰਾ ਤੁਹਾਡਾ ਰਕਬਾ ਸੀ ਜੀ।
ਕਾਨੂੰਨੀਆਂ ਦਾ ਇਹ ਰਾਹ ਮੋਟਰਸਾਈਕਲ ਆ ਰਹੀ ਹੈ ਪਿੰਡ ਸਰੈ ਚਲੋ ਆ ਰਹੀ ਹੈ ਸਾਹਮਣੇ। ਇਹ ਚੜ੍ਹਦੇ ਤਾਂ ਇੱਧਰ ਤੁਸੀਂ ਸਾਡੇ ਵੀਰ ਬੈਠੇ ਜੇ ਤੇ ਇੱਧਰ ਲਹਿੰਦੇ ਤਾਂ ਅਸੀਂ ਤੁਹਾਡੇ ਭਰਾ ਬੈਠੇ ਆ। ਬੱਚੇ ਆ ਵੇਖੋ ਪਾਣੀ ਜਿਹੜਾ ਪਾਣੀ ਆ ਰਿਹਾ ਇਹ ਸਾਹਮਣਾ ਜੀ ਸਰਦਾਰ ਦਿਆਲ ਸਿੰਘ ਦਾ ਥੇਂ ਜੀ ਐ ਵੱਸਦਾ ਪਿਆ। ਲੇਕਿਨ ਵੀਰਾਂ ਦੀ ਕਮੀ ਬੜੀ ਮਹਿਸੂਸ ਹੈ। ਵੀਰ ਭਰਾ ਆਉਣ ਆਪਦਾ ਘਰ ਦੇਖ ਕੇ ਜਾਣ। ਇਹ ਤੁਹਾਡੇ ਪੜਦਾਦਾ ਜੀ ਦਾ ਘਰ ਹੈ ਜਿਹੜਾ ਲਲਿਆਣੀ 'ਚ ਤੁਹਾਡਾ ਕਿਲ੍ਹਾ ਹੈ ਉਹ ਤੁਹਾਨੂੰ ਫੇਰ ਦਿਖਾਵਾਂਗੇ। ਜਿਹੜਾ ਲਲਿਆਣੀ ਦੇ ਵਿੱਚ ਤੁਹਾਡਾ ਕਿਲ੍ਹਾ ਹੈ ਉਹ ਫੇਰ ਤੁਹਾਨੂੰ ਵਿਖਾਵਾਂਗੇ ਵੀਰਾਂ ਨੂੰ। ਤੇ ਕਲਾ ਜਿਹੜਾ ਸਰਦਾਰ ਦਿਆਲ ਸਿੰਘ ਦੇ ਪੁੱਤਰਾਂ ਦਾ ਕਰਮ ਸਿੰਘ ਦਾ ਤੇ ਨੰਦ ਸਿਉਂ ਦਾ ਉਹ ਕਲਾ ਵੀ ਲਲਿਆਣੀ ਵਿਖਾਵਾਂਗੇ ਜਾ ਕੇ। ਤੇ ਇਹ ਪਾਣੀ ਲਹਿੰਦੇ ਨੂੰ ਜਾਣ ਡਿਆ ਅੱਗੇ ਮੇਨ ਰੋਡ ਆ ਜਾਏਗੀ 1 ਕਿਲੋਮੀਟਰ। ਔਰ ਇਹ ਗੱਲਾਂ ਬੜੀਆਂ ਮਸ਼ਹੂਰ ਨੇ ਕਿ ਜਿਹੜੇ ਤੁਹਾਡੇ ਵੱਡੇ ਸਨ ਨਾ ਉਹ ਜਿਸ ਵੇਲੇ ਰਾਤ ਇੱਥੇ ਪਾਣੀ ਤੁਹਾਡੇ ਮਜ਼ਾਰੇ ਲਾਉਂਦੇ ਹੁੰਦੇ ਸਨ ਨਾ ਤੇ ਉਹਨਾਂ ਨੂੰ ਗੁੜ ਦੀਆਂ ਪੀਸੀਆਂ ਦਿੰਦੇ ਹੁੰਦੇ ਸੀ। ਕੋਈ ਰਾਤ ਨੂੰ ਪਾ ਗੁੜ ਦੇਣਾ ਇੱਕ ਬੰਦੇ ਨੂੰ। ਸਰਦੀ ਬੜੀ ਹੁੰਦੀ ਸੀ ਤੇ ਉਹ ਨਾ ਫਿਰ ਆਪਣਾ ਪਾਣੀ ਲਾਉਂਦੇ ਹੁੰਦੇ ਸਨ ਵੀ ਬੰਦਿਆਂ ਨੂੰ ਠੰਡ ਨਾ ਲੱਗ ਜਾਵੇ। ਇਹ ਗੱਲਾਂ ਬੜੀਆਂ ਮਸ਼ਹੂਰ ਨੇ ਇੱਥੇ ਬਈ ਸਰਦਾਰ ਦਿਆਲ ਸਿੰਘ ਦੇ ਨੰਦ ਸਿਉਂ ਦੇ ਜਿਹੜੇ ਮਜ਼ਾਰੇ ਸਨ ਨਾ ਉਹਨਾਂ ਨੂੰ ਦਿੰਦੇ ਹੁੰਦੇ ਸਨ। ਉਹ ਖਾਣ ਪੀਣ ਦਾ ਬੜਾ ਉਹਨਾਂ ਦਾ ਖਿਆਲ ਕਰਦੇ ਹੁੰਦੇ ਸਨ। ਗਰੀਬਾਂ ਦਾ ਬੜਾ ਖਿਆਲ ਕਰਦੇ ਹੁੰਦੇ ਸਨ। ਮੁਸਲਮਾਨਾਂ ਦੇ ਜਿਸ ਵੇਲੇ ਆ ਜਾਂਦੇ ਸੀ ਈਦ ਤਿਉਹਾਰ ਆ ਜਾਂਦੇ ਸੀ ਰੋਜ਼ੇ ਆ ਜਾਂਦੇ ਸੀ ਮੁਸਲਮਾਨਾਂ ਦੇ ਉਸ ਟਾਈਮ ਵੀ ਬੜੀ ਮਦਦ ਕਰਦੇ ਸਨ ਮੁਸਲਮਾਨ ਵੀਰਾਂ ਦੀ। ਤੇ ਸਰਦਾਰ ਸਾਹਿਬ ਬੜੀ ਮੁਹੱਬਤ ਹੈ ਵੀਰਾਂ ਦੀ ਇੱਥੇ ਜਿੰਨਾ ਚਿਰ ਇਕੱਠੇ ਰਹੇ ਨੇ। ਤੇ ਨਾਲ ਨਾ ਇਹ ਅੱਜ ਵੀ ਬੜਾ ਸਬੂਤ ਹੈ ਕਿ ਜਿਹੜਾ ਮੇਰਾ ਮੁਹੱਲਾ ਹੈ ਨਾ ਜਿੱਥੇ ਮੇਰੀ ਰਿਹਾਇਸ਼ ਹੈ ਇਹ ਜਿਹੜਾ ਬਾਬਾ ਕਰਤਾਰ ਸਿੰਘ ਹੈ ਨਾ ਜਿਹੜਾ ਰਹਿੰਦਾ ਆਪਣਾ ਬਲੋਚਕੇਰੇ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਮੇਰੇ ਵਾਲਦ ਸਾਹਿਬ ਨੇ ਮੇਰੇ ਦਾਦਾ ਜੀ ਨੇ ਬਚਾਈਆਂ ਸੀ। ਮੀਆਂ ਰਸ਼ੀਦ ਸਾਹਿਬ ਸਰਪੰਚ ਸੀ ਉਸ ਟਾਈਮ ਮੁਸਲਮਾਨਾਂ ਦੇ। ਮਾਸਟਰ ਮੀਆਂ ਮਨੀਰ ਮੀਆਂ ਅਨਵਰ ਤੇ ਉਹਨਾਂ ਨੇ ਜਾਨਾਂ ਬਚਾਈਆਂ ਸੀ। ਤੇ ਇਹ ਸਰਦਾਰ ਸਾਹਿਬ ਇਹ ਰਕਬੇ ਸਾਰੇ ਹੀ ਤੁਹਾਡੇ ਸੀ। ਇਹ ਵਸਤੀਆਂ ਇਹ ਨਾਲ ਮੋਰਾਂ ਦੀਆਂ ਹਵੇਲੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਮੋਰਾਂ ਦੀਆਂ ਹਵੇਲੀਆਂ ਕਾਰ ਮੈਂ ਦਰੀ ਸਲੋ ਸਪੀਡ ਤੇ ਹੀ ਚਲਾ ਰਿਹਾ। ਤੇ ਇਹ ਮੋਰ ਵੀ ਜਿਹੜੇ ਸਨ ਲੇਕਿਨ ਇਹਨਾਂ ਦੇ ਰਕਬੇ ਥੋੜੇ ਸਨ ਮੋਰਾਂ ਦੇ ਥੋੜੇ ਸਨ। ਇਹਨਾਂ ਦੇ ਕਾਨੂੰਨੀਆਂ ਦੇ ਹੈ ਸਨ ਵੀ ਦੱਸਦੇ ਵੀ 700-800 ਘੁਮਾ ਤੀਕਰ ਕਾਨੂੰਨੀਆਂ ਦੇ ਰਕਬੇ ਸਨ ਕੁਲਦੀਪ ਭੁੱਲਰ ਹਰਾਂ ਦੇ। ਤੇ ਮੋਰਾਂ ਦੀਆਂ ਹਵੇਲੀਆਂ ਇੱਥੇ ਵਾਹਵਾ ਸੀ ਵੱਡੀਆਂ ਸੀ ਲੇਕਿਨ ਉਹ ਮੁਸਮਾਰ ਹੋ ਗਈਆਂ ਨੇ ਢੱਠ ਗਈਆਂ ਨੇ ਮੋਰਾਂ ਦੀਆਂ ਹਵੇਲੀਆਂ। ਅੱਛਾ ਇਹ ਵੀ ਹਵੇਲੀਆਂ ਜਿਹੜੀਆਂ ਨਾ ਅੱਜ ਵੀ ਲਾਹੌਰ ਦੇ ਨਾਮ ਦੇ ਵਿੱਚ ਨਾ ਇਹ ਮੋਰਾਂ ਦੀਆਂ ਹਵੇਲੀਆਂ ਵੱਜਦੀਆਂ ਨੇ। ਇਹਨਾਂ ਦਾ ਨਾਂ ਨਹੀਂ ਬਦਲਿਆ। ਇਹਨਾਂ ਦਾ ਨਾਂ ਜਿਹੜਾ ਉਹ ਨਹੀਂ ਬਦਲਿਆ ਕਿਸੇ ਨੇ ਵੀ। ਜਿਸ ਤਰ੍ਹਾਂ ਥੇ ਦਿਆਲ ਸਿੰਘ ਸਰਦਾਰ ਦਿਆਲ ਸਿੰਘ ਦੇ ਨਾਂ ਦੇ ਉੱਤੇ ਹੀ ਅੱਜ ਵੀ ਕਾਗਜ਼ਾਂ ਦੇ ਵਿੱਚ ਇਹਦੀ ਲਿਖਤ ਪੜਤ ਜਿਹੜੀ ਹੈ ਸਰਦਾਰ ਦਿਆਲ ਸਿੰਘ ਦੇ ਨਾਂ ਦੇ ਉੱਤੇ ਹੁੰਦੀ ਹੈ। ਆ ਦੇਖੋ ਇਹ ਇੱਥੇ ਸਾਡੀ ਜ਼ਮੀਨ ਸੀ ਸਰਦਾਰ ਸਾਹਿਬ। ਸਾਡਾ ਬਾਗ ਸੀ ਮੇਰੇ ਦਾਦਾ ਜੀ ਦਾ ਉਸ ਵਕਤ ਲੱਗਾ ਨੀਏ ਦਾ ਬਾਗ। ਇਹ ਹੁਣ ਬਾਗ ਜਿਹੜਾ ਨਾ ਇਹ ਬਾਅਦ 'ਚ ਮੇਰੇ ਚਾਚਿਆਂ ਨੇ ਰਕਬਾ ਫਰੋਖਤ ਕਰ ਦਿੱਤਾ। ਇਹ ਮੇਨ ਸੜਕ ਸੀ ਨਾ ਮੇਨ ਸੜਕ ਦੇ ਨਾਲ ਉੱਤੇ ਸਾਡੀ ਇੱਥੇ ਕੋਈ 9-10 ਕਿੱਲੇ ਪੈਲੀ ਸੀ ਰੋਡ ਦੇ ਉੱਤੇ। ਇਹ ਬਾਗ ਸੀ ਬੜਾ ਵੱਡਾ ਬਣਾਇਆ ਮੇਰੇ ਬਜ਼ੁਰਗਾਂ ਨੇ। ਤੇ ਇਹ ਮੇਨ ਰੋਡ ਆ ਗਈ ਹੈ। ਇਹ ਹੁਣ ਪਾਣੀ ਦੀਆਂ ਨਵੀਆਂ ਟੈਂਕੀਆਂ ਬਣੀਆਂ ਨੇ ਸੜਕ ਦੇ ਉੱਤੇ। ਲਾਹੌਰ ਫਿਰੋਜ਼ਪੁਰ ਰੋਡ ਆ ਗਈ ਹੈ ਜੀ ਆਪਣੀ ਆ ਸਾਹਮਣੇ। ਇਹ ਦੇਖੋ ਇਹ ਲਲਿਆਣੀ ਵਾਲੀ ਪੋਲ ਆ ਗਈ ਹੈ। ਇਹ ਲਲਿਆਣੀ ਦੀ ਪੋਲ ਆ ਗਈ ਹੈ। ਤੇ ਇਹ ਇੱਥੋਂ ਆ ਪਾਣੀ ਭਰਦੇ ਨੇ ਬੱਚੇ। ਇਹ ਪਿੰਡ 'ਚ ਸਾਰਾ ਪਾਣੀ ਜਾਂਦਾ ਪੀਣ ਵਾਸਤੇ। ਬੜਾ ਠੰਡਾ ਬਰਫ਼ ਵਰਗਾ ਪਾਣੀ ਹੈ। ਇਹ ਵੇਖੋ ਇਹ ਆਪਣੇ ਲੁਧਿਆਣੀ ਦਾ ਨਹਿਰ ਦੇ ਉੱਤੇ ਬੱਚੇ ਬੜੇ ਨਹਾਉਂਦੇ ਨੇ ਇੱਥੇ। ਅਗਲੇ ਦਾ ਤੁਹਾਨੂੰ ਉਹ ਵੀ ਕਿਸੇ ਦਿਨ ਪ੍ਰੋਗਰਾਮ ਦਿਖਾਵਾਂਗੇ। ਇਹ ਗੱਡੀਆਂ ਲਾਹੌਰ ਤੋਂ ਆ ਰਹੀਆਂ ਨੇ ਸਾਰੀਆਂ। ਇਹ ਲਾਹੌਰ ਤੋਂ ਆ ਰਹੀਆਂ ਨੇ ਗੱਡੀਆਂ ਸਾਰੀਆਂ। ਇਹ ਦੇਖੋ ਇਹ ਟਰੱਕ ਜਿਹੜੇ ਨੇ ਨਾ ਇਹ ਲਾਹੌਰ ਤੋਂ ਆ ਰਹੇ ਨੇ। ਇਹ ਲਾਹੌਰ ਤੋਂ ਆ ਰਹੇ ਨੇ।
ਤੇ ਇਹ ਇਧਰ ਕਸੂਰ ਹੋ ਗਿਆ, ਆਪਣੀ ਲਲਿਆਣੀ ਹੋ ਗਈ। ਤੇ ਸਰਦਾਰ ਸਾਹਿਬ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦਿਖਾਣੀ ਚਾਹਨਾ ਜਿਹੜੀ ਕਿ ਨਾ ਭੁੱਲਣ ਵਾਲੀ, ਇੱਕ ਐਸੀ ਚੀਜ਼ ਜਿਹਨੇ ਬੜੇ ਜ਼ਖਮ ਦਿੱਤੇ ਸੀ ਲਲਿਆਣੀ ਨੂੰ। ਇਹ ਇੱਕ ਮਿੱਲ ਬਣੀ ਹੋਈ ਹੈ, ਮਿੱਲ ਇਹ ਇੱਕ ਮਿੱਲ ਬਣੀ ਸੀ, ਸ਼ਰਾਬ ਦੀ ਮਿੱਲ 47 ਤੋਂ ਬਾਅਦ। ਇਹ ਉਸ ਥਾਣੇਦਾਰ ਨੇ ਬਣਾਈ ਸੀ ਜਿਹਨੇ ਸਾਰੀ ਲਲਿਆਣੀ ਨੂੰ ਲੁੱਟਿਆ ਸੀ ਤੇ ਜਿਹਨੇ ਕਤਲੋ ਗਾਰਤ ਕੀਤੀ ਸੀ, ਜਿਨ੍ਹਾਂ ਨੇ ਸਰਦਾਰ ਨਾਨਸਿਓ ਨੂੰ ਵੀ, ਤੁਹਾਡੇ ਦੂਜੇ ਬਾਬਾ ਕਰਮ ਸਿੰਘ ਨੂੰ, ਜਿੰਨੇ ਵੀ ਤੁਹਾਡੇ ਬਜ਼ੁਰਗ ਸੀ ਲਲਿਆਣੀ ਦੇ, ਸਭ ਨੂੰ ਜਿਹੜਾ ਸੀ ਨਾ ਇਸ ਥਾਣੇਦਾਰ ਨੇ ਜਿਹੜਾ ਸੀ ਨਾ ਉਸ ਵਕਤ ਮੌਕੇ ਦੇ ਉੱਤੇ ਜਿਹੜਾ ਸੀ ਨਾ ਸਾਰਿਆਂ ਨੂੰ ਜਾਨਾਂ ਜਿਹੜੀਆਂ ਸੀ ਇਹਨੇ ਸਾਰਿਆਂ ਦੀਆਂ ਵੀਰਾਂ ਦੀਆਂ ਲੈ ਲਈਆਂ ਸਨ। ਇਹ ਉਹ ਥਾਣੇਦਾਰ, ਏਡੀ ਇਹ ਮਨਹੂਸ ਜਗ੍ਹਾ ਹੈ, ਇੱਥੇ ਜਿੰਨੇ ਵੀ ਕੋਈ ਕੰਮ ਕੀਤਾ ਚੱਲਿਆ ਕਿਸੇ ਦਾ ਨਹੀਂ ਗਾ। ਤੇ ਇਹ ਜਿਹੜਾ ਸੀ ਨਾ ਥਾਣੇਦਾਰ, ਇਹ ਫਿਰ ਉਸ ਵਕਤ ਨਾ ਇਹਦਾ ਇੱਕ ਜਵਾਨ ਪੁੱਤਰ ਮਰ ਗਿਆ ਸੀ ਬਿਮਾਰੀ ਦੇ ਨਾਲ ਨਾ। ਫਿਰ ਇਹਦਾ ਇੱਕ ਜਵਾਨ ਪੁੱਤਰ ਸੀ, ਉਹ ਇਹਦਾ ਮਰ ਗਿਆ ਸੀ ਥਾਣੇਦਾਰ ਦਾ, ਜਿਹਨੇ ਸਾਰੀ ਲਲਿਆਣੀ ਜਾਣ ਕੇ ਕਤਲੋ ਗਾਰਤ ਕੀਤੀ ਸੀ। ਐਡਾ ਜ਼ਾਲਮ ਆਦਮੀ ਸੀ। ਤੇ ਇਹਨੇ ਸ਼ਰਾਬ ਵਾਲੀ ਫੈਕਟਰੀ ਬਣਾਈ ਸੀ ਜਿਹੜੀ ਉਹਦੀ ਚੱਲੀ ਹੀ ਨਹੀਂ ਸੀ। ਆਪ ਵੀ ਉਹ ਬੜਾ ਨਾ ਸ਼ਰਾਬ ਪੀ ਪੀ ਕੇ ਤੇ ਬੜੀ ਭੈੜੀ ਮੌਤ ਮਰਿਆ ਸੀ ਉਹ ਬੰਦਾ ਵੀ। ਆਪਦੀ ਵੱਡੇ ਹਿਸਟਰੀ ਸੁਣਾਉਂਦੇ ਹੁੰਦੇ ਸਨ। ਇਹ ਸਾਰੀ ਜੀ ਆਪਣੀ ਲਲਿਆਣੀ ਦੀ ਮੇਨ ਬੜੀ ਸੋਹਣੀ ਆ ਗ੍ਰੀਨ ਬੈਲਟ ਬਣੀ।